Ministry of Home Affairs to Punjab government on Amritpal Singh issue. Central and state security agencies are keeping an eye on developments surrounding Amritpal Singh, appointed head of Waris Punjab, the organization which was founded by late Deep Sidhu. Agencies are concerned about large gathering of youth at the function on September 29th at Rode village in Moga. Security agencies fear the gathering, where Khalistan issue was mentioned in the speeches, could lead to a law and order situation in future. Amritpal Singh said, "I won't allow anyone to run the liquor unit. It's not only this village, all distilleries should be shut in Punjab." Punjab Police burst narco terror module operative held tiffin bomb, 2 AK-56 rifles, 2 kilogram heroin seized. ਉਹਨਾਂ ਨੂੰ ਕੈਨੇਡਾ ਬੇਸਡ ਗੈਂਗਸਟਰ ਲਖਬੀਰ ਸਿੰਘ ਔਰ ਏਲੀਆਸ ਲੰਡਾ, ਪਾਕਿਸਤਾਨ ਬੇਸਡ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ, ਇਟਲੀ ਬੇਸਡ ਗੈਂਗਸਟਰ ਹਰਪ੍ਰੀਤ ਸਿੰਘ ਏਲੀਆਸ ਹੈਪੀ ਰਨ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 4 ਅਕਤੂਬਰ 2022 20 ਅਸੋ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਫੈਕਟ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹਮੇਸ਼ਾ ਇਸ ਤਰ੍ਹਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਵੀਰ ਅਮਰ ਸਿੰਘ ਖੈਰਾ ਜੀਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਿੱਖ ਕੌਮ ਦੇ ਮਸਲਿਆਂ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਗੈਰ ਨਹੀਂ ਹੋ ਸਕਦਾ। ਰੈਫਰੈਂਡਮ ਮੁਹਿੰਮ ਚੱਲ ਰਹੀ ਹੈ, ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੀ ਆਜ਼ਾਦੀ ਲਈ ਵੋਟ ਪਾਈਏ ਅਤੇ ਖਾਲਿਸਤਾਨ ਦੇ ਸੰਘਰਸ਼ ਦਾ ਹਿੱਸਾ ਬਣੀਏ। ਟੋਰਾਂਟੋ ਰੈਫਰੈਂਡਮ ਸਮੇਂ ਮੈਂ 2 ਹਫ਼ਤੇ ਉੱਥੇ ਰਿਹਾ ਹਾਂ। ਪਹਿਲਾਂ ਸਾਡੇ ਆਪਣੇ ਰਿਸ਼ਤੇਦਾਰ ਦੁਚਿੱਤੀ ਵਿੱਚ ਸਨ, ਪਰ ਵੋਟਾਂ ਵਾਲੇ ਦਿਨ ਸੰਗਤ ਦਾ ਹੜ੍ਹ ਦੇਖ ਕੇ ਸਭ ਦਾ ਮਨੋਬਲ ਹੋਰ ਵੱਧ ਗਿਆ ਹੈ। ਸੋ ਵਾਹਿਗੁਰੂ ਕਿਰਪਾ ਕਰਨ ਇਹ ਕਾਫਲਾ ਹੋਰ ਵੱਡਾ ਹੋਵੇ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਰ ਸਿੰਘ ਖੈਰਾ ਜੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਵਿੱਚ ਸਿੱਖ ਨੌਜਵਾਨੀ ਦੇ ਸਿਆਸੀ ਉਭਾਰ ਨਾਲ ਜਿੱਥੇ ਸਿੱਖ ਕੌਮ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ, ਉੱਥੇ ਭਾਰਤੀ ਏਜੰਸੀਆਂ ਨੂੰ ਪਿੱਸੂ ਪਏ ਹੋਏ ਨੇ। ਸੋ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਵਾਰਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਤਿੱਖੀ ਨਜ਼ਰ ਰੱਖਣ ਨੂੰ ਕਿਹਾ ਹੈ ਔਰ ਜ਼ਾਹਿਰ ਹੈ ਕਿ ਭਾਰਤੀ ਏਜੰਸੀਆਂ ਸਿੱਖ ਨੌਜਵਾਨੀ ਦੇ ਘਾਣ ਲਈ ਇੱਕ ਕਿਸੇ ਏਜੰਡੇ ਤੇ ਜਿਹੜਾ ਕੰਮ ਕਰ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਆਪਣੀਆਂ ਲਿਖਤਾਂ ਦਾ, ਕਾਮੈਂਟਸ ਦਾ ਔਰ ਕਾਲਾਂ ਦਾ ਹੜ੍ਹ ਲੈ ਆਂਦਾ। ਉਹ ਇਵੇਂ ਹੀ ਸੀ ਜਿਵੇਂ
ਕਿਸੇ ਦੇ ਗਵਾਚ ਜਾਣ ਤੋਂ ਬਾਅਦ ਕੋਈ ਦੁਬਾਰਾ ਮਿਲ ਗਿਆ ਹੋਏ ਔਰ ਜਿਸ ਕਿਸਮ ਦਾ ਪਿਆਰ ਔਰ ਆਪਣਤ ਦਾ ਇਜ਼ਹਾਰ। ਹਾਲਾਂਕਿ ਜਾਣ ਤੋਂ ਪਹਿਲਾਂ ਸੈਚਰਡੇ ਵੀ ਜਿਹੜਾ ਪ੍ਰੋਟੈਸਟ ਕੀਤਾ ਹੈ ਔਰ ਵਿੱਚੋਂ ਦਿਨ ਤਾਂ 5 ਹੀ ਸੀ, ਪਰ ਬਹੁਤਿਆਂ ਨੇ ਕਿਹਾ ਕਿ ਜੀ ਇਹ 5 ਦਿਨ ਜਿਹੜੇ ਨੇ ਇਹ 5 ਯੁਗਾਂ ਵਾਂਗ ਬੀਤ ਗਏ। ਸੋ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਵਿਊਅਰਸ ਪ੍ਰੋਗਰਾਮ ਨਾਲ ਜੁੜੇ ਨੇ, ਸਾਨੂੰ ਪਿਆਰ ਕਰਦੇ ਨੇ ਔਰ ਸਾਡੇ ਲਈ ਵੀ ਜੇ ਕੋਈ ਅਸਲੀ ਐਡਰਨਲਿਨ ਹੈ, ਅਸਲੀ ਐਨਰਜੀ ਹੈ, ਹੋਰ ਤਾਂ ਕੋਈ ਐਨਰਜੀ ਡਰਿੰਕਸ ਅਸੀਂ ਪੀਂਦੇ ਨਹੀਂ ਜਿਹੜੀ ਕੋਈ ਸਾਡੀ ਐਨਰਜੀ ਡਰਿੰਕ ਤੁਹਾਡਾ ਸਭ ਦਾ ਪਿਆਰ ਹੈ ਔਰ ਤੁਹਾਡੇ ਸਭ ਦਾ ਉਤਸ਼ਾਹ ਔਰ ਜਿੰਨਾ ਤੁਸੀਂ ਮਹਿਸੂਸ ਕਰਦੇ ਹੋ ਐਬਸੈਂਸ ਨੂੰ, ਹਾਂ ਉਸ ਤੋਂ ਜ਼ਿਆਦਾ ਅਸੀਂ ਵੀ ਕਰਦੇ ਹਾਂ। ਇਸੇ ਵਿਜ਼ਿਟ ਦੇ ਦੌਰਾਨ ਹੀ ਸੀਐਟਲ ਵਿਖੇ ਵੀਰ ਸਰ ਅਮਰ ਸਿੰਘ ਖਹਿਰਾ ਉਹਨਾਂ ਦੇ ਨਾਲ ਮੁਲਾਕਾਤ ਹੋਈ। ਮਿਲਦੇ ਤਾਂ ਪਹਿਲਾਂ ਵੀ ਰਹੇ ਨੇ, ਯੂਬਾ ਸਿਟੀ ਵੀ ਅਕਸਰ ਜਿਹੜਾ ਹੈ ਉਹਨਾਂ ਦੇ ਨਾਲ ਕਿਤੇ ਨਾ ਕਿਤੇ, ਪਰ ਇਸ ਵਾਰ 1-to-1 ਗੁਫ਼ਤਗੂ ਦੇ ਵਿੱਚ ਵੀ ਕਲੋਜ਼ਲੀ ਕਮਰੇ ਦੇ ਵਿੱਚ ਜਿਵੇਂ ਸਾਰੇ ਹੋਰ ਸਿੰਘ ਵੀ ਸਾਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਔਰ ਜਿੱਥੇ ਉਹਨਾਂ ਦਾ ਸਬੰਧ ਜਿਹੜਾ ਹੈ ਉਹ ਖਡੂਰ ਸਾਹਿਬ ਜਿਹੜਾ ਸਾਡਾ ਇਤਿਹਾਸਕ ਪਿੰਡ ਹੈ, ਗੁਰੂ ਅੰਗਦ ਸਾਹਿਬ ਨੇ ਉਸ ਖੰਡਰਾਤ ਨੂੰ ਦੁਬਾਰਾ ਵਸਾਇਆ ਸੀ, ਫੇਰ ਸਤਿਗੁਰ ਆਣ ਵਸਾਇਆ ਫੇਰ ਖਾਡੂਰ। ਹੁਣ ਉਹ ਯੂਪੀ ਦੇ ਵਿੱਚ ਰਹਿੰਦੇ ਨੇ, ਆਪਣਾ ਕਾਰੋਬਾਰ ਵੀ ਉਹਨਾਂ ਦਾ ਟਰੱਕਿੰਗ ਦਾ, ਉਹਨਾਂ ਦੇ ਬੱਚੇ ਵੀ ਔਰ ਉੱਥੇ ਹੀ ਰਹਿੰਦੇ ਨੇ। ਔਰ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਕਿ ਉਮਰ ਦੇ ਇਸ ਹਿੱਸੇ 'ਚ ਜਦੋਂ ਮਿਡਲ ਏਜ 'ਚੋਂ ਬਹੁਤ ਸਾਰੇ ਲੰਘ ਜਾਂਦੇ ਨੇ, ਅੱਧਿਆਂ ਤੋਂ ਜ਼ਿਆਦਾ ਨੂੰ ਤਾਂ ਅੱਗੋਂ ਫਿਕਰ ਹੁੰਦਾ ਹੈ ਪੁੱਤਰ ਪੋਤਰਿਆਂ ਦਾ ਜਾਂ ਆਪਣੇ ਬੁਢਾਪੇ ਦਾ, ਪਰ ਜਿਹੜੇ ਇਸ ਉਮਰ 'ਚ ਵੀ ਕੌਮ ਦੇ ਲਈ ਸੋਚਦੇ ਵੀ ਨੇ, ਆਪਣੀ ਮਿਹਨਤ 'ਚੋਂ ਦਸਵੰਧ ਵੀ ਦਿੰਦੇ ਨੇ ਔਰ ਵਕਤ ਵੀ ਦਿੰਦੇ ਨੇ। ਔਰ ਜਿਸ ਉਤਸ਼ਾਹ ਦੇ ਨਾਲ ਉਹਨਾਂ ਨੇ ਸਾਰੀ ਲਹਿਰ ਬਾਰੇ ਗੱਲਬਾਤ ਕੀਤੀ ਔਰ ਉਹਨਾਂ ਨੇ ਦੱਸਿਆ, ਅੱਜ ਦੀ ਮੈਸੇਜ ਵੀ ਤੁਸੀਂ ਕਿਹਾ ਕਿ 2 ਹਫ਼ਤੇ ਉਹਨਾਂ ਨੇ ਜਾ ਕੇ ਟੋਰਾਂਟੋ ਲਾਏ ਨੇ ਜਦੋਂ ਕਿ ਟੋਰਾਂਟੋ ਰੈਫਰੈਂਡਮ ਦੀਆਂ ਵੋਟਾਂ ਦੀ ਕੈਂਪੇਨ ਚੱਲ ਰਹੀ ਸੀ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਅਲਟੀਮੇਟਲੀ ਜਦੋਂ ਉਤਸ਼ਾਹ ਪੈਦਾ ਹੁੰਦਾ, ਜਦੋਂ ਤੁਹਾਨੂੰ ਰਿਜ਼ਲਟ ਨਜ਼ਰ ਆਉਂਦੇ ਨੇ ਤੇ ਉਸ ਨਾਲ ਇੱਕ ਉਤਸ਼ਾਹ ਪੈਦਾ ਹੁੰਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟੋਰਾਂਟੋ ਦੇ ਰੈਫਰੈਂਡਮ ਨੇ ਬਹੁਤ ਸਾਰਿਆਂ ਨੂੰ ਐਨਰਜਾਈਜ਼ ਕੀਤਾ। ਜਿਵੇਂ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦਾ ਜ਼ਿਕਰ ਕੀਤਾ ਕਿ ਉਹ ਦੁਚਿੱਤੀ ਦੇ ਵਿੱਚ ਸੀ, ਹੁਣ ਉਹਨਾਂ ਦਾ ਇੱਕ ਚਿੱਤ ਹੋ ਗਿਆ, 2 ਚੋਂ ਨਿਕਲ ਕੇ ਇੱਕ ਤੇ ਆ ਗਏ। ਔਰ ਅਸੀਂ ਇਹ ਸਮਝਦੇ ਹਾਂ ਕਿਉਂਕਿ ਇਹ ਹੁਣ ਅੱਡ ਇਸ ਰੈਫਰੈਂਡਮ ਦੇ ਜਿਹੜਾ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਲੰਡਨ ਤੋਂ ਸ਼ੁਰੂਆਤ ਹੋਈ ਔਰ ਫਿਰ ਰੋਮ, ਪੈਰਿਸ, ਇਟਲੀ ਹੁੰਦਿਆਂ ਟੋਰਾਂਟੋ ਦੇ ਵਿੱਚ, ਔਰ ਹੁਣ ਨੈਕਸਟ ਫੇਸ ਜਿਹੜਾ ਹੈ ਟੋਰਾਂਟੋ ਦੇ ਵਿੱਚ ਹੀ 6 ਨਵੰਬਰ ਨੂੰ ਹੋਣਾ ਵੋਟਾਂ ਦਾ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ 26 ਜਨਵਰੀ ਨੂੰ ਸ਼ਾਇਦ ਪਾਕਿਸਤਾਨ ਔਰ ਹੋਰ ਥਾਵਾਂ 'ਤੇ ਵੀ ਇਸ ਦੀ ਸ਼ੁਰੂਆਤ ਹੋਏਗੀ। ਔਰ ਹਾਲਾਂਕਿ ਕੁਝ ਪਿਕਚਰਸ ਮੈਂ ਦੇਖੀਆਂ ਜਿਹਦੇ 'ਚ ਪਾਕਿਸਤਾਨੀ ਸਿੱਖਾਂ ਨੇ ਵੀ ਜਿਹੜਾ ਉਹ ਖਾਲਿਸਤਾਨ ਦਾ ਝੰਡਾ ਚੁੱਕਿਆ ਹੋਇਆ ਔਰ ਇਸ ਦੇ ਨਾਲ ਨਾਲ ਅਮਰੀਕਾ ਦੇ ਵਿੱਚ ਕਦੋਂ ਤੱਕ ਪਹੁੰਚਦਾ ਹੈ ਇਹ ਜਿਹੜਾ, ਕਿਉਂਕਿ ਪੜਾਅਵਾਰ ਗੱਲ ਅੱਗੇ ਵੱਧ ਰਹੀ ਹੈ। ਔਰ ਜਿਵੇਂ ਸਰੀ ਦੀ ਵਿਜ਼ਿਟ ਦੌਰਾਨ ਮੈਨੂੰ ਇਹ ਉਹਨਾਂ ਦੇ ਐਕਟਿਵਿਸਟ ਤੋਂ ਪਤਾ ਲੱਗਾ ਕਿ ਸ਼ਾਇਦ ਖਾਲਸਾ ਸਾਜਨਾ ਦਿਵਸ ਦੇ ਨੇੜੇ ਤੱਕ ਪਹੁੰਚਦਾ ਜਿਹੜਾ 14 ਅਪ੍ਰੈਲ ਨੂੰ ਹੁੰਦਾ, ਉੱਥੇ ਉਸ ਦੀ ਸ਼ੁਰੂਆਤ ਹੋਏ। ਸੋ ਅਸੀਂ ਜਿੱਥੇ ਵੀਰ ਅਮਰ ਸਿੰਘ ਖਹਿਰਾ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਜਿੱਥੇ ਆਮ ਗੁਰਸਿੱਖ ਵੀਰ ਅੱਜ ਇਸ ਕਸ਼ਿਸ਼ ਦੇ ਨਾਲ, ਮੁਹੱਬਤ ਦੇ ਨਾਲ ਔਰ ਇਸ ਲਗਨ ਦੇ ਨਾਲ ਇਸ ਪਾਸੇ ਤੁਰੇ ਨੇ, ਉੱਥੇ ਸਾਡੀ ਸਾਰੀ ਲੀਡਰਸ਼ਿਪ ਸਮੁੱਚੀਆਂ ਤਰ੍ਹਾਂ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਭਾਈ ਸੰਗਤ ਨੇ ਤਾਂ ਹਰ ਮੁਹਾਜ਼ ਦੇ ਉੱਤੇ, ਜੇ ਮੈਂ ਬਹੁਤ 80ਵਿਆਂ ਤੱਕ ਨਾ ਵੀ ਜਾਵਾਂ 2012 ਤੋਂ ਹੀ ਜੇ ਮੈਂ ਮੈਂਸ਼ਨ ਕਰਾਂ ਕਿ 2012 'ਚ ਜਦੋਂ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੇ ਖਿਲਾਫ 2 ਵਾਰ ਬਲੈਕ ਵਾਰੰਟ ਜਾਰੀ ਹੁੰਦੇ ਨੇ ਤੇ ਕਿਵੇਂ ਪੰਜਾਬ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਔਰ ਕੌਮੀ ਝੰਡਿਆਂ ਦਾ ਹੜ੍ਹ ਆ ਜਾਂਦਾ, ਹਰ ਘਰ ਦੇ ਉੱਤੇ ਝੂਲਦਾ। ਇਵੇਂ ਲੱਗਦਾ ਸੀ ਕਿ ਸਾਰਾ ਪੰਜਾਬ ਰਾਜੋਆਣਾ ਦੇ ਪਿੱਛੇ ਖੜ੍ਹਾ ਹੈ ਔਰ ਸ਼ਾਇਦ ਇਹ ਦੁਨੀਆ ਦੀ ਹਿਸਟਰੀ 'ਚ ਹੀ ਬੜੀ ਯੂਨੀਕ ਗੱਲ ਹੋਏਗੀ। ਭਾਰਤ ਦੇ ਤਾਂ ਹੈ ਹੀ ਸੀ ਕਿ 2 ਵਾਰ ਜਿਹਦੇ ਬਲੈਕ ਵਾਰੰਟ ਤੋਂ ਬਾਅਦ ਮਤਲਬ ਹੁੰਦਾ ਵੀ ਕੋਈ ਚੋਇਸ ਨਹੀਂ ਹੈ, ਵੀ ਫਾਈਲ ਆਇਆ ਜਾਣਾ, ਉਹਨੂੰ ਮੁੜਵਾਉਣ ਦਾ ਜਿਹੜਾ ਕ੍ਰੈਡਿਟ ਹੈ ਉਹ ਸਮੁੱਚੀ ਕੌਮ ਨੂੰ ਜਾਂਦਾ। ਇਵੇਂ ਹੀ ਅਸੀਂ 2015 ਦੇ ਵਿੱਚ ਦੇਖਦੇ ਕਿ ਜਿਸ ਉਤਸ਼ਾਹ ਦੇ ਨਾਲ ਸਰਬੱਤ ਖਾਲਸਾ 'ਚ ਸਿੱਖ ਸੰਗਤਾਂ ਪਹੁੰਚੀਆਂ, ਹਾਲਾਂ
ਉਸ ਦਾ ਪਿਛੋਕੜ ਤਾਂ ਦੁਖਦਾਈ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬਿਲਕੁਲ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਸੀ। ਬਰਗਾੜੀ ਕਾਂਡ, ਬਹਿਬਲ ਕਲਾਂ, ਉਸ ਤੋਂ ਪਹਿਲਾਂ ਬੁਰਜਵਾਰ ਸਿੰਘ ਵਾਲਾ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ ਗਏ। ਜੀ ਔਰ ਇਹਦੇ ਬਾਵਜੂਦ ਕਿ ਸਰਕਾਰੀ ਰੁਕਾਵਟਾਂ ਸਨ ਲੱਖਾਂ ਦੀ ਗਿਣਤੀ ਦੇ ਵਿੱਚ, ਔਰ ਉਸ ਸਰਬੱਤ ਖਾਲਸਾ ਦੀ ਕਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਿੱਤੀ ਸੀ। ਚੱਬੇ ਦੇ ਮੁਕਾਮ ਤੇ ਬਹੁਤ ਜ਼ੋਰਦਾਰ ਜਿਹੜੀ ਹੈ ਗੈਦਰਿੰਗ ਹੋਈ, ਔਰ ਉਸੇ ਗੈਦਰਿੰਗ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਦੇ ਜਥੇਦਾਰ ਥਾਪੇ ਜਾਂਦੇ ਨੇ। ਲੇਕਿਨ ਮੰਦੇ ਭਾਗਾਂ ਨੂੰ 2012 ਦੀ ਮੁਹਿੰਮ ਤੋਂ ਬਾਅਦ ਵੀ ਉਸ ਨੂੰ ਅਸੀਂ ਕਿਸੇ ਪੋਲੀਟੀਕਲ ਕੈਪੀਟਲ 'ਚ ਨਹੀਂ ਕਨਵਰਟ ਕਰ ਸਕੇ। ਜੀ ਉਹ ਬਾਦਲਾਂ ਦੇ ਲਈ ਉਹਨਾਂ ਦਾ ਜਿਹੜਾ ਸਿਆਸੀ ਸੇਵੀਅਰ ਵਾਂਗ ਸਾਰਾ ਵਾਕਿਆ ਬਣ ਗਿਆ। 2015 ਦੇ ਸਰਬੱਤ ਖਾਲਸਾ ਤੋਂ ਬਾਅਦ ਵੀ ਜਦੋਂ ਕਿ ਕੌਮ ਦੇਖ ਰਹੀ ਸੀ ਕਿ ਹੁਣ ਕੋਈ ਨਾ ਕੋਈ ਪੋਲੀਟੀਕਲ ਲੀਡਰਸ਼ਿਪ, ਕਿਉਂਕਿ ਜਦੋਂ ਜਥੇਦਾਰ ਹਵਾਰਾ ਦਾ ਨਾਂ ਵੀ ਲਿਆ ਜਾਂਦਾ ਹੈ ਆਲਮੋਸਟ 5 ਮਿੰਟ ਜਕਾਰੇ ਗੂੰਜਦੇ ਰਹੇ। ਇਹ ਸ਼ੋਅ ਕਰਦਾ ਸੀ ਕਿ ਪੰਜਾਬ ਦੀ ਫਿਜ਼ਾ 'ਚ ਆਪਣੇ ਨਾਇਕਾਂ ਲਈ, ਆਪਣੇ ਯੋਧਿਆਂ ਲਈ ਕਿਸ ਕਦਰ ਮੁਹੱਬਤ ਹੈ, ਕਿਸ ਕਦਰ ਪਿਆਰ ਹੈ। ਲੇਕਿਨ ਅਸੀਂ ਦੇਖਿਆ ਕਿ ਉਸ 'ਚੋਂ ਐਲਾਨਿਆ ਗਿਆ ਸਟਰਕਚਰ ਜਿਹੜਾ ਸੀ ਉਹ ਵੀ ਮੁੜ ਕੇ ਕਿਸੇ ਕੰਢੇ ਨਹੀਂ ਲੱਗਿਆ। ਹਾਲਾਂਕਿ 2017-18 ਤੱਕ ਪਹੁੰਚਦੇ ਆ ਬਰਗਾੜੀ ਮੋਰਚਾ ਲਾਇਆ ਜਾਂਦਾ, ਉਹਦੇ 'ਚ ਮੁੱਢਲੇ ਮਹੀਨਿਆਂ 'ਚ ਤਾਂ ਬਹੁਤਾ ਰਿਸਪੌਂਸ ਨਹੀਂ ਸੀ, ਪਰ ਜਿਵੇਂ ਫਿਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉਮੜੀਆਂ ਔਰ ਉਹ ਮੋਰਚਾ ਆਪਣੇ ਆਪ 'ਚ ਕਈਆਂ ਦੇ ਲਈ ਪੰਜਾਬੀ ਸੂਬਾ ਮੋਰਚਾ ਜਾਂ ਧਰਮਯੁੱਧ ਮੋਰਚੇ ਦੀ ਯਾਦ ਦਹਾਨੀ ਬਣ ਗਿਆ। ਲੇਕਿਨ ਉਹ ਵੀ ਮੋਰਚਾ ਕਿਵੇਂ ਉਜਾੜਿਆ ਗਿਆ, ਕੌਣ ਇਸ ਦੇ ਬਿਹਾਈਂਡ ਹੈ, ਅੱਜ ਤੱਕ ਵੀ ਇਸ ਦੇ ਉੱਤੇ ਕਿਆਸ ਰਾਈਆਂ ਨੇ। ਹੁਣ ਇਸ ਸਾਰੇ ਤੋਂ ਬਾਅਦ ਇਸ ਵੇਲੇ ਜਿਹੜੀ ਇੱਕ ਉਤਸ਼ਾਹ ਦੀ ਫਿਜ਼ਾ ਹੈ ਬਾਹਰਲੇ ਮੁਲਕਾਂ ਦੇ ਵਿੱਚ, ਰੈਫਰੈਂਡਮ 2020 ਨੇ ਉਹ ਮਾਹੌਲ ਸਿਰਜਣ ਦੇ ਵਿੱਚ ਦੇ ਬਾਵਜੂਦ ਕੋਵਿਡ ਵੀ ਆਇਆ ਦੂਸਰਾ, ਇਸ 'ਚ ਇੱਕ ਵੱਡਾ ਰੋਲ ਅਦਾ ਕੀਤਾ। ਔਰ ਮੈਂ ਕਿਸਾਨ ਮੋਰਚੇ ਨੂੰ ਇਸ ਸਾਰੇ 'ਚ ਇਸ ਲਈ ਐਡ ਨਹੀਂ ਕੀਤਾ ਕਿਉਂਕਿ ਕਿਸਾਨ ਮੋਰਚੇ ਦੀ ਪਹਿਲੇ ਦਿਨ ਤੋਂ ਹੀ ਭਾਵੇਂ ਉਹਦੀ ਲੀਡਰਸ਼ਿਪ ਕਾਮਰੇਡਾਂ ਦੇ ਕੋਲ ਸੀ, ਪਰ ਫਿਰ ਵੀ ਜਿਵੇਂ ਸਿੱਖੀ ਲੜੀ ਔਰ ਉਸ ਸਾਰੇ 'ਚੋਂ ਜੇ ਪੰਜਾਬ ਦੇ ਭਲੇ ਲਈ ਕੋਈ ਨਿਕਲ ਸਕਦਾ, ਉਹ ਵੀ ਕਲੈਪਸ ਹੋਇਆ ਸਾਰਾ ਸਟਰਕਚਰ। ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਕਿਸਾਨ ਮੋਰਚੇ ਵਾਲਿਆਂ ਦੀਆਂ, ਔਰ ਉਸ 'ਚ ਅਸੀਂ ਕਾਲਾ ਚੋਰ ਜਿਹਨੂੰ ਲੋਕ ਕਹਿੰਦੇ ਸੀ, ਇਹਨਾਂ ਤੋਂ ਹੁਣ ਛੁਟਕਾਰਾ ਹੋਏ, ਕਾਂਗਰਸ ਅਕਾਲੀਆਂ ਤੋਂ ਭਾਵੇਂ ਕਾਲਾ ਚੋਰ ਆ ਜਾਏ ਤੇ ਉਹ ਦਿੱਲੀ ਦਾ ਜਿਹੜਾ ਕਾਲਾ ਵੀ ਹੈ ਤੇ ਚੋਰ ਵੀ ਹੈ, ਲਿਆ ਕੇ ਅਰਵਿੰਦ ਕੇਜਰੀਵਾਲ ਉਹਦੇ ਹਵਾਲੇ ਪਾਵਰ ਕਰ ਦਿੱਤੀ। ਸੋ ਇਸ ਵੇਲੇ ਇੱਕ ਉਤਸ਼ਾਹ ਦੀ ਫਿਜ਼ਾ ਹੈ। ਬਾਹਰ ਰੈਫਰੈਂਡਮ 2020 ਨੇ ਉਸ ਫਿਜ਼ਾ ਨੂੰ ਸਿਰਜਣ 'ਚ ਵੱਡਾ ਰੋਲ ਅਦਾ ਕੀਤਾ ਹੈ। ਔਰ ਪੰਜਾਬ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਕਿਸਾਨ ਮੋਰਚੇ 'ਚੋਂ ਨਿਕਲੀ ਉਹ ਸਾਰੀ ਲਹਿਰ ਤਹਿਰੀਕ, ਦੀਪ ਸਿੱਧੂ, ਫਿਰ ਸਿੱਧੂ ਮੂਸੇਵਾਲਾ, ਔਰ ਉਸ ਤੋਂ ਬਾਅਦ ਹੁਣ ਜਿਵੇਂ ਅੰਮ੍ਰਿਤਪਾਲ ਸਿੰਘ ਦੀ ਆਮਦ, ਔਰ ਖ਼ਾਸ ਤੌਰ 'ਤੇ ਧਾਰਮਿਕ ਤੌਰ ਦੇ ਉੱਤੇ ਵੀ ਸਜਗ ਹੋਣਾ, ਇੱਕ ਜਾਗਰੂਕਤਾ ਦਾ ਸੁਨੇਹਾ ਕੇਸਗੜ੍ਹ ਸਾਹਿਬ ਅੰਮ੍ਰਿਤਪਾਨ ਔਰ ਪਿੰਡ ਰੋਡੇ ਵਿਖੇ ਹੋਇਆ ਵੱਡਾ ਇਕੱਠ, ਇਹ ਆਪਣੇ ਆਪ ਦੇ ਵਿੱਚ ਇੱਕ ਹੋਪ ਹੈ। ਔਰ ਇਸ ਵੇਲੇ ਅਸੀਂ ਇਕੱਲਾ ਸੋਸ਼ਲ ਮੀਡੀਆ ਨਹੀਂ, ਅਦਰਵਾਈਜ਼ ਜਦੋਂ ਦੁਸ਼ਮਣ ਦੇ ਖੈਮੇ 'ਚ ਚਿੰਤਾ ਹੋਏ, ਕਾਮਰੇਡ ਜਿਹੜੇ ਨੇ ਉਹ ਆਪਣੇ ਭੌਂਕਣ 'ਤੇ ਲੱਗੇ ਹੋਏ ਨੇ। ਕੱਲ੍ਹ ਤੱਕ ਦੇ ਜਿਹੜੇ ਆਪਣੇ ਆਪ ਨੂੰ ਜੁਝਾਰੂ ਕਹਿ ਕੇ ਬੀਤੇ 80ਵੇਂ ਦਾ ਕ੍ਰੈਡਿਟ ਲੈਣਾ ਚਾਹੁੰਦੇ ਨੇ, ਉਹ ਵੀ ਕੋਈ ਸ਼ਾਇਦ ਮਾਨਸਿਕ ਸਥਿਤੀ 'ਚ ਕਿਸੇ ਦੀ ਕੋਈ ਕਮਜ਼ੋਰੀ ਹੈ ਜਾਂ ਕਿਸੇ 'ਚ ਕੋਈ ਫਰਸਟ੍ਰੇਸ਼ਨ ਆਈ ਹੋਈ ਹੈ, ਜਾਂ ਦੂਜੇ ਉਹ ਆਪਣੀ ਕਿਸਮ ਦਾ ਜਿਹੜੀ ਹੈ ਨੈਗੇਟਿਵਿਟੀ ਜਾਂ ਨਾ ਪੱਕੀ ਗੱਲਾਂ ਕਰ ਰਹੇ ਨੇ। ਜਿਹੜੇ ਸਰਕਾਰ 'ਚ ਬੈਠੇ ਨੇ ਉਹਨਾਂ ਦੀ ਆਪਣੀ ਖੇਡ ਬਰਾਬਰ ਚੱਲ ਰਹੀ ਹੈ ਕਿ ਉਹਨਾਂ ਨੇ ਕਿਵੇਂ ਡੀਰੇਲ ਕਰਨਾ, ਜਦੋਂ ਕਿ ਸਿੱਖ ਸੰਗਤਾਂ ਬੜੇ ਚਾਅ ਔਰ ਉਤਸ਼ਾਹ ਨਾਲ ਦੇਖ ਰਹੀਆਂ ਨੇ। ਇੱਕ ਪਾਸੇ ਰੈਫਰੈਂਡਮ ਦੀ ਕਾਮਯਾਬੀ, ਦੂਸਰੇ ਪਾਸੇ ਪੰਜਾਬ ਦੇ ਵਿੱਚ ਨੌਜਵਾਨੀ ਦੇ ਵਿੱਚ ਇੱਕ ਜਾਗਰੂਕਤਾ। ਸੋ ਅਸੀਂ ਅਰਦਾਸ ਹੀ ਕਰ ਸਕਦੇ ਹਾਂ। ਔਰ ਇਹ ਲਫ਼ਜ਼ ਅਕਸਰ ਜਦੋਂ ਸ਼ਾਲਾ ਲਫ਼ਜ਼ ਕਿਹਾ ਜਾਂਦਾ ਤੇ ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਸ਼ਾਲਾ ਇਹ ਉਤਸ਼ਾਹ ਵੀ ਇਵੇਂ ਹੀ ਬਣਿਆ ਰਹੇ। ਔਰ ਇਸ ਵਾਰ ਜਦੋਂ ਕਿ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਇੱਕ ਜਿਹਨੂੰ ਇਲੈਕਟ੍ਰੀਫਾਈ ਹੋਣਾ ਕਹਿੰਦੇ ਨੇ, ਉਹਨਾਂ ਦੇ ਵਿੱਚ ਇੱਕ ਬਿਜਲੀ ਵਰਗੀ ਲਿਸ਼ਕ ਵੀ ਹੈ ਔਰ ਚਮਕ ਵੀ ਹੈ। ਅਸੀਂ ਇਸ ਵਾਰ ਕੋਈ ਨਾ ਕੋਈ ਸੋਲਿਡ ਜਿਹੜਾ ਹੈ ਉਹ ਲੈ ਕੇ ਡਿੱਗੀਏ। ਇਹ ਨਾ ਹੋਏ ਕਿ ਜਿਵੇਂ ਜਿਹੜੇ ਮੈਂ 3-4 ਵਾਕਿਆ ਡਿਸਕ੍ਰਾਈਬ ਕੀਤੇ ਨੇ, ਉਸ ਤੋਂ ਬਾਅਦ ਫਿਰ ਜਾਂ ਆਮ ਲੋਕਾਂ 'ਚ ਫਰਸਟ੍ਰੇਸ਼ਨ ਹੁੰਦੀ ਹੈ ਤੇ ਜਿਹੜੇ ਮੋਹਰੀ ਹੁੰਦੇ ਨੇ ਉਹਨਾਂ 'ਚ ਇੱਕ ਦੂਸਰੇ ਦੇ ਉੱਤੇ ਦੋਸ਼ ਆਰੋਪਣ ਹੁੰਦਾ ਹੈ ਜਾਂ ਚਿੱਕੜ ਸੁੱਟਣਾ ਹੁੰਦਾ ਹੈ। ਸੋ ਅਸੀਂ ਔਰ ਇਸ ਲਈ ਮੈਨੂੰ ਅੱਜ ਵੀ ਆਸਟ੍ਰੇਲੀਆ ਤੋਂ ਸਾਡੇ
ਪੁਰਾਣੇ ਸਾਥੀ ਸਹਿਯੋਗੀ ਸਰ ਅਜੀਤ ਸਿੰਘ, ਉਹਨਾਂ ਦੀ ਕਾਲ ਸੀ ਪਿਛਲੇ ਦਿਨਾਂ 'ਚ ਵੀ ਕੁਝ ਸੱਜਣਾ ਦਾ, ਜਿਨ੍ਹਾਂ ਨੂੰ ਕਿਉਂਕਿ ਉਹ ਸਾਡੇ ਵੱਲ ਵੀ ਦੇਖਦੇ ਨੇ ਅਸੀਂ ਕੀ ਡਾਇਰੈਕਸ਼ਨ ਦਿੰਦੇ ਹਾਂ। ਤੇ ਕਈ ਵਾਰ ਇਹ ਹੁੰਦਾ ਵੀ ਅਸੀਂ ਜਦੋਂ ਕਿਸੇ ਕੰਮ ਕਰਨ ਵਾਲੇ ਨੂੰ ਜਾਂ ਜਿਸ 'ਚੋਂ ਹੋਪ ਜਗਦੀ ਹੈ ਉਹਨੂੰ ਸਪੋਰਟ ਥਰੋ ਕਰਦੇ ਹਾਂ, ਤੇ ਕੁਝ ਵੀਰਾਂ ਦਾ ਕੰਸਰਨ ਵੀ ਹੁੰਦਾ, ਉਹਨਾਂ ਦਾ ਪਿਛੋਕੜ ਕੱਢ ਕੇ ਲੈ ਆਉਂਦੇ ਨੇ ਕਿ ਔਰ ਉਹਨਾਂ ਦਾ, ਔਰ ਜ਼ਾਹਿਰ ਹੈ ਕਿ ਜਦੋਂ ਤੁਸੀਂ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਜਿਹੜਾ ਉਹ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰਦਾ। ਔਰ ਮੈਨੂੰ ਇਹ ਵਰਤਾਰਾ ਵੀ ਜਿਹੜਾ ਸ਼ੱਕ ਦੀ ਨਿਗਾਹ ਹੁੰਦਾ, ਜਿਹੜਾ ਅੰਦਰੂਨੀ ਦਾਇਰੇ 'ਚ, ਉਹ ਨਹੀਂ ਲੋਕ ਜਿਹੜੇ ਮੀਡੀਆ 'ਚ ਜਾ ਕੇ ਉਸ ਕਿਸਮ ਦੀਆਂ ਕਹਾਣੀਆਂ ਕੱਢਦੇ ਨੇ, ਜਿਹੜੇ ਅੰਦਰੂਨੀ ਤੌਰ ਦੇ ਉੱਤੇ ਐਨਾਲਿਸਿਸ ਕਰਨਾ ਚਾਹੁੰਦੇ ਨੇ ਕਿਸੇ ਵੀ ਇਨਸਾਨ ਬਾਰੇ ਜਿਹੜਾ ਸਡਨਲੀ ਲੀਡਰਸ਼ਿਪ ਰੋਲ 'ਚ ਆਉਂਦਾ ਹੈ, ਕਿ ਪਿਛੋਕੜ ਕੀ ਹੈ, ਕਿੱਥੋਂ ਤੱਕ ਜਾਏਗਾ, ਕੌਣ ਪਿੱਛੇ ਹੋ ਸਕਦਾ ਹੈ, ਕੌਣ ਨਹੀਂ ਹੈ, ਇਹ ਠੀਕ ਹੈ। ਲੇਕਿਨ ਜਦੋਂ ਤੁਹਾਡੀ ਇਸ 'ਤੇ ਤਸੱਲੀ ਹੋ ਜਾਂਦੀ ਹੈ ਫਿਰ ਤਾਂ ਮਦਦ ਕਰੋ। ਔਰ ਇਸੇ ਤਰ੍ਹਾਂ ਇਹ ਵੀ ਠੀਕ ਹੈ ਕਿ ਸਾਡੇ ਓਲਡ ਗਾਰਡਸ, ਵੈਟਰਨਸ, ਅਸੀਂ ਵੀ ਵੈਸੇ ਉਸੇ ਹੀ ਸ਼੍ਰੇਣੀ ਦਾ ਹਿੱਸਾ ਹੈ, ਉਹ ਵੀ ਜਿਹੜੇ ਨੇ ਇੱਕਦਮ ਤਾਂ ਹਰ ਚੀਜ਼ ਜਿਹਨੇ ਬਹੁਤ ਸਾਰੇ ਹੁਨਾਲ ਸਿਆਲ ਹੰਡਾਏ ਹੁੰਦੇ ਨੇ ਸਿਆਸੀ ਜੀਵਨ ਦੇ ਵੀ, ਉਹ ਇੱਕਦਮ ਤਾਂ ਕਿਸੇ ਤੇ ਨਹੀਂ ਰੀਝਦੇ, ਉਹਨਾਂ ਨੂੰ ਵੀ ਲੱਗ ਰਿਹਾ ਹੁੰਦਾ। ਪਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਇਹ ਭਾਵਨਾ ਵੀ ਕਿ ਕੋਈ ਜਿਹੜਾ ਜਦੋਂ ਕੋਈ ਬੜੀ ਤੇਜ਼ੀ ਨਾਲ ਅੱਗੇ ਵੱਧਦਾ ਹੈ, ਈਰਖਾ ਲਫ਼ਜ਼ ਤਾਂ ਸ਼ਾਇਦ ਮੈਂ ਨਾ ਵੀ ਜੇ ਇਸਤੇਮਾਲ ਕਰਾਂ, ਪਰ ਕਿਤੇ ਨਾ ਕਿਤੇ ਇੱਕ ਉਤਸ਼ਾਹਹੀਨਤਾ ਜ਼ਰੂਰ ਉਦੋਂ ਬਣ ਜਾਂਦੀ ਹੈ ਕੁਛ ਹਲਕਿਆਂ ਦੇ ਵਿੱਚ। ਸੋ ਮੈਂ ਇਹਨਾਂ ਸਾਰਿਆਂ ਨੂੰ ਜਿਹਨਾਂ ਦਾ ਮੈਂ ਜ਼ਿਕਰ ਕੀਤਾ, ਮੈਂ ਇਹੀ ਕਿਹਾ ਕਿ ਭਾਈ ਦੇਖੋ ਅਲਟੀਮੇਟਲੀ ਜਦੋਂ ਈਵਨ 84 ਦੇ ਹਵਾਲੇ ਨਾਲ ਗੱਲ ਕਰਦੇ ਆ, ਉਹਨਾਂ ਲੋਕਾਂ ਦਾ ਜ਼ਿਕਰ ਆਉਂਦਾ ਸੀ ਕਿ ਜੀ ਉਹ ਕਿਉਂ ਪਰਫਾਰਮ ਨਹੀਂ ਕਰ ਸਕੇ, ਉਹ ਕਿਉਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਂ ਤੋਂ ਸ਼ੁਰੂ ਹੋ ਜਾਂਦਾ ਹੈ, ਭਾਈ ਜਸਬੀਰ ਸਿੰਘ ਰੋਡੇ ਆ ਗਏ, ਡਾਕਟਰ ਸੋਹਣ ਸਿੰਘ ਆ ਗਏ, ਬਾਅਦ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਦੇ ਤੌਰ 'ਤੇ ਜਥੇਦਾਰ ਰਣਜੀਤ ਸਿੰਘ ਆ ਗਏ, ਕਿ ਭਾਈ ਇਹਨਾਂ ਤੋਂ ਕਿੰਨੀਆਂ ਹੋਪਸ ਜਾਂ ਕਿਸ ਲੈਵਲ 'ਤੇ ਇਹਦੇ 'ਚ ਮਿਲੀਟੈਂਸੀ ਔਰ ਨਾਨ ਮਿਲੀਟੈਂਸੀ ਦੋਨੋਂ ਦੇ ਕਿਸਮ ਦੇ ਲੀਡਰ ਨੇ, ਕਿ ਭਾਈ ਕਿੰਨੀਆਂ ਹੋਪ ਸੀ ਪਰ ਫਾਈਨਲੀ ਕੀ ਹੋਇਆ। ਤੇ ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਕਿ ਜੇ ਤਾਂ ਇਸ ਡਿਬੇਟ 'ਚ ਜਾਣ ਲੱਗੀ ਹੈ ਫਿਰ ਤਾਂ ਜਿਹਨੂੰ ਮਰਜ਼ੀ ਏਜੰਸੀਆਂ ਦਾ ਵੀ ਕਹਿ ਦਿਓ, ਤਾਂ ਸਾਡੇ ਪਹਿਲੀ ਗਾਲ ਹੀ ਇਹ ਹੁੰਦੀ ਹੈ ਕਿਸੇ ਨੂੰ ਕਹਿਣਾ ਹੋਏ ਜੀ ਏਜੰਸੀਆਂ ਦਾ ਬੰਦਾ। ਪਰ ਮੈਂ ਕਿਹਾ ਵੀ ਕਈ ਵਾਰ ਇਹ ਹੁੰਦਾ, ਮੈਂ ਕਿਹਾ ਪਹਿਲਾ ਪਾਰਟ ਤਾਂ ਇਹ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ 1980 'ਚ ਆਪਣੀ ਸ਼ਹਾਦਤ ਦੇ ਨਾਲ ਔਰ ਆਪਣੀ ਕਲੈਰਿਟੀ ਆਫ ਥਾਟ ਔਰ ਮਜ਼ਬੂਤੀ ਦੇ ਨਾਲ ਖਾਲਿਸਤਾਨ ਦੀ ਸਪਿਨ ਇੰਨੀ ਮਜ਼ਬੂਤੀ ਦੇ ਨਾਲ ਉਹ ਸਪਿਨ ਦਿੱਤੀ ਹੈ ਕਿ ਹੁਣ ਇਹਦੇ 'ਚ ਇਸ ਲੀਡਰਸ਼ਿਪ ਰੋਲ 'ਚ ਆ ਕੇ ਉਹੀ ਫਿੱਟ ਹੋਏਗਾ ਜਿਹੜਾ ਉਸ ਸਪਿਨ ਦੇ ਨਾਲ ਘੁੰਮੇਗਾ। ਜਿਹੜਾ ਕੋਈ ਕੱਚਾ ਪਿੱਲਾ ਕੋਈ ਕਮਜ਼ੋਰੀ ਦਿਖਾਏਗਾ ਜਾਂ ਦੂਜਾ, ਉਹ ਬਾਉਂਸ ਆਊਟ ਹੋਏਗਾ, ਕਿਉਂਕਿ ਇਹ ਸਪਿਨ ਹੈ, ਖਾਲਿਸਤਾਨ ਦੀ ਸਪਿਨ ਹੈ। ਖਲੋਏਗਾ ਉਹੀ ਜਿਹਨੂੰ ਕਦੇ ਕਬੀਰ ਸਾਹਿਬ ਨੇ ਰੂਹਾਨੀ ਦੁਨੀਆ ਦੇ ਵਿੱਚ ਕਿਹਾ ਸੀ ਕਿ ਭਾਈ ਇਹ ਜਿਹੜੀ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ ਔਰ ਰਾਮ ਕਸੌਟੀ ਸੋ ਸਹਿ ਜੋ ਮਰ ਜਿਉੜਾ ਹੋਏ। ਕਿ ਭਾਈ ਇਹ ਰਾਮ ਦੀ ਕਸੌਟੀ ਕਸਵਟੀ ਹੁੰਦੀ ਹੈ, ਜਿਹੜਾ ਉਸ ਪੈਮਾਨੇ ਦੇ ਉੱਤੇ ਕਿ ਵੀ ਇਹ ਰੱਬ ਦੇ ਨਾਂ ਦੀ ਕਸੌਟੀ ਹੈ। ਇਸ ਕਸਵਟੀ ਦੇ, ਜਿਹਨੂੰ ਕਸਵਟੀ ਵੀ ਕਹਿੰਦੇ ਨੇ, ਇਸ ਕਸੌਟੀ ਦੇ ਉੱਤੇ ਕੋਈ ਝੂਠਾ ਨਹੀਂ ਟਿਕ ਸਕਦਾ। ਔਰ ਇੱਥੇ ਉਹੀ ਟਿਕੇਗਾ ਜਿਹੜਾ ਮਰ ਜੀਵੜਾ, ਜਿਹੜਾ ਮਰਨ ਲਈ ਤਿਆਰ ਹੈ, ਜਿਹੜਾ ਮਰ ਕੇ ਜੀਵਿਆ, ਜਿਹਨੇ ਆਪਣਾ ਆਪਾ ਰੱਬ ਦੇ ਹਵਾਲੇ ਕੀਤਾ। ਸੋ ਮੈਂ ਸਮਝਦਾ ਵੀ ਇਹੀ ਪਾਰਟ ਸਾਡਾ ਅੱਜ ਖਾਲਿਸਤਾਨ ਦੀ ਲੀਡਰਸ਼ਿਪ ਦੇ ਹਵਾਲੇ ਨਾਲ ਹੈ ਕਿ ਇਹਦੀ ਸਪਿਨ ਇੰਨੀ ਫਾਸਟ ਹੈ ਕਿ ਜਿਹੜਾ ਇਸ ਸਪਿਨ ਦੇ ਨਾਲ ਘੁੰਮੇਗਾ ਉਹੀ ਅਲਟੀਮੇਟਲੀ ਸਿੱਖ ਕੌਮ ਨੂੰ ਲੀਡ ਵੀ ਕਰ ਸਕੇਗਾ। ਵਕਤੀ ਤੌਰ 'ਤੇ ਠੀਕ ਹੈ ਕਿ ਅਸੀਂ ਚਮਕ ਦੇਖ ਕੇ ਇੱਕ ਵਾਰ ਜ਼ਰੂਰ ਪਿੱਛੇ ਜਾਵਾਂਗੇ ਔਰ ਜਾਂਦੇ ਹਾਂ, ਕਿਉਂਕਿ ਹੋਪ ਹੀ ਸਸਟੇਨ ਕਰਦੀ ਹੈ। ਸੋ ਮੈਨੂੰ ਇਹ ਹੈ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ। ਤੁਹਾਡੇ ਕੋਲ ਕ੍ਰਾਈਟੇਰੀਆ ਕਿ ਇੱਕ ਉਸ ਸਪਿਨ ਦੇ ਨਾਲ ਜਿਹੜਾ ਘੁੰਮਣ ਵਾਲਾ ਹੈ, ਔਰ ਸੈਕੰਡਲੀ ਜ਼ਾਹਰ ਹੈ ਕਿ ਵੀ ਅਮਲਾਂ ਨਾਲ ਨਵੇੜੇ ਹੁੰਦੇ ਨੇ ਔਰ ਹੁਣ ਕੋਈ ਬਹੁਤਾ ਵਕਤ ਨਹੀਂ ਲੱਗਦਾ। ਸੋਸ਼ਲ ਮੀਡੀਆ ਨੇ ਥੋੜ੍ਹਾ ਜਿਹਾ ਹੋਰ ਵੀ ਸੌਖਾ ਕਰ ਦਿੱਤਾ ਹੈ ਕਿ ਤੁਹਾਡਾ ਹਰ ਐਕਸ਼ਨ ਜੋ ਤੁਸੀਂ ਪਹਿਲਾਂ ਕਿਹਾ, ਪਿੱਛੋਂ ਕਿਹਾ, ਵਿਦਨ ਮਿਨਟਸ ਉਹ ਸਾਰਾ ਆ ਜਾਂਦਾ। ਸੋ ਮੈਂ ਸਮਝਦਾ ਕਿ ਵੀ ਇਸ ਨੂੰ ਇੰਨੀ ਵੀ ਨੈਗੇਟਿਵਿਟੀ ਨਾ ਬਣਾ ਲਿਆ ਕਰੀਏ ਕਿ ਹਰ ਇੱਕ ਦੇ ਉੱਤੇ ਇਹ ਫਿਰ ਇੱਕ ਬਿਮਾਰੀ ਬਣ ਜਾਂਦੀ। ਜਦੋਂ ਤੁਸੀਂ ਹਰ ਚੀਜ਼ ਉਹ ਜਿਵੇਂ ਉਹ ਕਈਆਂ ਨੂੰ ਹੱਥ ਧੋਣ ਦੀ ਬਿਮਾਰੀ ਲੱਗਦੀ, ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਕੀ ਚੰਬੜ ਗਿਆ, ਉਹ ਬਿਮਾਰੀ ਹੁੰਦੀ ਆ। ਉਹਨੂੰ ਤੁਸੀਂ ਉਹਦਾ ਇਲਾਜ ਨਹੀਂ ਹੁੰਦਾ, ਉਹ ਬਾਰ-ਬਾਰ ਉਹੀ ਕਰਦੇ ਰਹਿੰਦੇ ਨੇ। ਜਾਂ ਕਿਸੇ ਨੂੰ ਜੇ ਮੁਸ਼ਕ ਹੀ ਆਉਣ ਲੱਗ ਜਾਏ ਹਰ ਚੀਜ਼ ਤੋਂ, ਉਹਨੂੰ ਹਰ ਚੀਜ਼ 'ਚੋਂ ਹੀ ਮੁਸ਼ਕ ਆਉਣ ਲੱਗ ਜਾਂਦੀ। ਸੋ ਮੈਂ ਸਮਝਦਾ ਵੀ ਘੱਟੋ ਘੱਟ ਅਸੀਂ ਇੰਨਾ ਕੁ ਜ਼ਰੂਰ ਰੱਖੀਏ
ਕਿ ਹਰ ਥਾਂ ਦੇ ਉੱਤੇ ਸਿਰਫ ਤੇ ਸਿਰਫ ਸ਼ੱਕ ਜਾਂ ਇੱਕ ਅੱਧੀ ਘਟਨਾ ਕਿਸੇ ਨੇ ਕਿਤੇ ਕਿਸੇ ਬਾਰੇ ਕੀ ਕਿਹਾ ਉਸ ਦੇ ਉੱਤੇ ਆਧਾਰਿਤ ਬਣਾ ਕੇ ਵਕਤ ਦਿਓ, ਔਰ ਇਹ ਵਕਤ ਦੇ ਨਾਲ ਹੀ ਆਪਣੇ ਆਪ 'ਚ ਨਿਬੇੜਾ ਹੋ ਜਾਂਦਾ ਹੈ। ਔਰ ਕਿਉਂਕਿ ਵੀਰ ਸਰ ਅਮਰ ਸਿੰਘ ਖਹਿਰਾ ਉਹਨਾਂ ਦਾ ਮੈਸੇਜ ਰੈਫਰੈਂਡਮ 2020 ਦੇ ਹਵਾਲੇ ਨਾਲ ਸਭ ਨੂੰ ਜਿਹੜਾ ਹੈ ਉਹ ਵੋਟਾਂ ਪਾਉਣ ਦਾ, ਔਰ ਜਿਹੜਾ ਟੌਪਿਕ ਅਸੀਂ ਪਹਿਲਾਂ ਚੁਣਿਆ ਕਿਉਂਕਿ ਅਸੀਂ ਪਿਛਲੇ ਸਾਰੇ ਪੀਰੀਅਡ 'ਚ ਕਲੋਜ਼ਲੀ ਵਾਚ ਕਰ ਰਹੇ ਹਾਂ ਜਦੋਂ ਤੋਂ ਪੰਜਾਬ ਦੇ ਵਿੱਚ ਨੌਜਵਾਨੀ ਨੇ ਇੱਕ ਸਿਆਸੀ ਉਭਾਰ, ਤੁਸੀਂ ਲਫ਼ਜ਼ ਕਿਹਾ ਹੈ, ਜੇ ਇਹ ਵੀ ਕਹੀ ਹੈ ਕਿ ਇੱਕ ਨਵੀਂ ਸਿਆਸੀ ਕਰਵਟ ਨਜ਼ਰ ਆ ਰਹੀ ਹੈ। ਕਰਵਟ ਵੀ ਕਈ ਵਾਰ ਸਵੇਰੇ ਉੱਠਦੇ ਹਾਂ ਜਦੋਂ ਅਸੀਂ ਕਈ ਵਾਰ ਅੰਗੜਾਈ ਉਸ ਨੂੰ ਡਿਫਰੈਂਟ ਸੈਂਸ ਕਿਹਾ ਜਾਂਦਾ ਕਿ ਵੀ ਜਦੋਂ ਤੁਸੀਂ ਇੱਕ ਜਿਵੇਂ ਕੋਈ ਨੀਂਦ 'ਚੋਂ ਜਾਗਦਾ ਹੈ ਜਾਂ ਕੋਈ ਅੱਧ ਸੁੱਤਾ ਹੁੰਦਾ ਔਰ ਤੁਹਾਨੂੰ ਇੱਕਦਮ ਇੱਕ ਲਿਸ਼ਕ ਨਜ਼ਰ ਆਉਂਦੀ ਹੈ, ਤੁਸੀਂ ਤਾਜ਼ਾਪਨ ਦੇ ਨਾਲ ਉੱਠਦੇ ਹੋ ਔਰ ਉਹ ਇਵੇਂ ਕੌਮਾਂ ਵੀ ਅੰਗੜਾਈ ਲੈਂਦੀਆਂ। ਜਿਵੇਂ ਮੈਂ ਅਕਸਰ ਜਿਹੜਾ ਉਸ 'ਚੋਂ ਜਾਗਣਾ ਵੀ, ਅਸੀਂ ਜਾਗਣਾ ਤਾਂ ਹੁੰਦਾ ਤਾਂ ਪੂਰੀ ਤਰ੍ਹਾਂ ਜਾਗਰਤ ਹੋ ਜਾਣ। ਅਜੇ ਜੇ ਮੈਂ ਇਹ ਕਹਾਂ ਕਿ ਕੌਮ ਪੂਰੀ ਤਰ੍ਹਾਂ ਜਾਗਰਤ ਹੈ ਸ਼ਾਇਦ ਇਹ ਹਾਫ ਟਰੂਥ ਹੋਏ। ਹਾਲਾਂ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਭਾਰਤ ਦੇ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖੀ ਸੀ ਔਰ ਜਨਰਲ ਵੈਦਿਆ ਨੂੰ ਕਿਉਂ ਸਜ਼ਾ ਯਾਫਤਾ ਕੀਤਾ ਉਹਦੀ ਗੱਲ ਕੀਤੀ, ਤਾਂ ਬੜਾ ਖੂਬਸੂਰਤ ਅੰਗਰੇਜ਼ੀ ਦੇ ਵਿੱਚ ਉਹਨਾਂ ਨੇ ਜਿਹੜਾ ਜੁਮਲਾ ਇਸਤੇਮਾਲ ਕੀਤਾ ਸੀ ਕਿ ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ। ਬਿਲਕੁਲ, ਕਿ ਜਦੋਂ ਕੌਮਾਂ ਜਾਗਦੀਆਂ ਨੇ ਤੇ ਉਦੋਂ ਫਿਰ ਉਹ ਇਤਿਹਾਸ ਨੂੰ ਕੰਬਣੀ ਛੇੜਦੀਆਂ ਨੇ। ਸੋ ਅਜੇ ਤਾਂ ਸਿੱਖ ਨੌਜਵਾਨੀ ਨੇ ਮਾਰੇ ਮੋਟੇ ਜਿਹੜੇ ਉਸਲਵਾਟੇ ਭੰਨੇ ਸ਼ੁਰੂ ਕੀਤੇ ਨੇ, ਅੰਗੜਾਈਆਂ ਹੀ ਹੈ, ਅਜੇ ਤਾਂ ਨੀਂਦ ਤਾਂ ਪੂਰੀ ਨਹੀਂ ਖੁੱਲੀ, ਲੇਕਿਨ ਇਸ ਨੇ ਭਾਰਤੀ ਏਜੰਸੀਆਂ ਦੀ ਨੀਂਦ ਜ਼ਰੂਰ ਹਰਾਮ ਕਰ ਦਿੱਤੀ ਹੈ। ਔਰ ਅਸੀਂ ਦੇਖ ਰਹੇ ਹਾਲਾਂ ਜਦੋਂ ਇੱਕਦਮ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਨ ਕਰਦੇ ਨੇ 1000 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਦੇ ਨਾਲ, ਤੇ ਫਿਰ ਰੋਡੇ ਦਾ ਇਕੱਠ ਜਿਹੜਾ ਕਿ ਜਿੱਥੇ ਉਹਨਾਂ ਨੂੰ ਜਿਹੜਾ ਪ੍ਰਧਾਨਗੀ ਸੌਂਪੀ ਜਾਂਦੀ ਹੈ, ਦਸਤਾਰਬੰਦੀ ਲਫ਼ਜ਼ ਇਸਤੇਮਾਲ ਕੀਤਾ ਗਿਆ, ਹੋਈ ਵੀ ਦਸਤਾਰਬੰਦੀ। ਔਰ ਜਿੰਨਾ ਵੱਡਾ ਇਕੱਠ ਸੀ, ਖਾਸ ਤੌਰ ਤੇ ਕਾਲੀਆਂ ਦਾੜੀਆਂ, ਉਹੀ ਨੌਜਵਾਨੀ, ਔਰ ਕੁਛ ਤਾਂ ਨਾ ਆਏ ਕਿ ਭਾਈ ਫਲਾਣਾ ਫਲਾਣੇ ਫਿਰਕੇ ਚੋਂ ਦੂਜਾ ਅੰਮ੍ਰਿਤ ਛਕਣ ਆਇਆ, ਔਰ ਕਿਵੇਂ ਉਹਨੇ ਜ਼ਾਹਰ ਨੀਂਦ ਤਾਂ ਹਰਾਮ ਕੀਤੀ। ਕਿਉਂਕਿ ਇਹ ਇੱਕ ਪਾਰਟ ਨਹੀਂ ਹੈ, ਮੈਂ ਇਹਨੂੰ ਇਸ ਲਈ ਥੋੜ੍ਹਾ ਜਿਹਾ ਹੋਰ ਵੀ ਪੋਜ਼ੀਟਿਵਲੀ ਦੇਖਦਾ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ, ਕਿਉਂਕਿ ਉਹ ਤਾਂ ਹੈ ਹੀ ਮੂਲ ਤੌਰ ਦੇ ਉੱਤੇ ਰਿਲੀਜੀਅਸ ਪਰਸਨੈਲਿਟੀ ਸਨ, ਅੰਮ੍ਰਿਤ ਛਕਾਣਾ, ਗੁਰਬਾਣੀ ਦੀ ਸੰਥਿਆ, ਉਹਨਾਂ ਦਾ ਜਿਹੜਾ ਦਮਦਮੀ ਟਕਸਾਲ ਦਾ ਬੇਸਿਕ ਜਿਹੜਾ ਰੋਲ ਹੀ ਇਹ ਹੈ। ਔਰ ਜਦੋਂ ਇੱਕ ਵੱਡੇ ਪੈਮਾਨੇ ਤੋਂ ਜਿੱਥੇ ਵੀ ਜਾਂਦੇ ਸਨ, ਉਹਨਾਂ ਨੇ ਅੰਮ੍ਰਿਤ ਸੰਚਾਰ ਜਿਹੜੀ ਹੈ ਉਸ ਲਹਿਰ ਨੂੰ ਬੜਾ ਪ੍ਰਚੰਡ ਕੀਤਾ। ਔਰ ਉਸ ਵੇਲੇ ਕਿਉਂਕਿ ਇਹ ਅੱਜ ਜੋ ਏਜੰਸੀਆਂ ਅੰਮ੍ਰਿਤ ਛਕਣ ਨੂੰ ਜਾਂ ਸਿੱਖ ਨੌਜਵਾਨੀ 'ਚ ਸਿੱਖੀ ਦੀਆਂ ਜੜ੍ਹਾਂ ਵੱਲ ਪਰਤਣ ਨੂੰ ਇੱਕ ਖਤਰੇ ਦੇ ਤੌਰ 'ਤੇ ਦੇਖਦੀਆਂ ਨੇ, ਹੁਣ ਉਦੋਂ ਦਾ ਜੇ 80ਵੇਂ ਦਾ ਦੌਰ ਜਾਂ ਜੂਨ 84 ਦਾ ਜੋ ਇਹਨਾਂ ਨੇ ਫੌਜੀ ਹਮਲਾ ਕੀਤਾ ਉਹ ਕੁਛ ਨਹੀਂ ਸੀ ਵਾਪਰਿਆ। ਔਰ ਇੰਦਰਾ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ ਸੀ ਕਿ ਵੀ ਪੰਜਾਬ ਤੋਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਹੈ ਨੌਜਵਾਨ ਜਿਹੜਾ ਹੈ ਉਹ ਅੰਮ੍ਰਿਤਧਾਰੀ ਬਣ ਰਹੇ ਨੇ, ਔਰ ਇੱਕ ਖਤਰੇ ਦੀ ਨਿਸ਼ਾਨੀ ਇਸ ਕਿਸਮ ਦੀ, ਮੈਂ ਉਹਦੀ ਹਿੰਦੀ ਨਹੀਂ ਰਿਪੀਟ ਕਰਨਾ ਚਾਹੁੰਦਾ, ਪਰ ਇਸ ਕਿਸਮ ਦਾ ਉਹਨੇ ਜਿਹੜਾ ਉਹ ਇਹ ਕਿਹਾ ਸੀ ਕਿ ਖਤਰੇ ਦੀ ਨਿਸ਼ਾਨੀ ਹੈ ਕਿ ਉਹ ਰਿਲੀਜੀਅਸ ਫੰਡਾਮੈਂਟਲਿਜ਼ਮ ਵੱਲ ਮੁੜ ਰਹੇ ਨੇ। ਸੋ ਉਦੋਂ ਵੀ ਉਹਨਾਂ ਦੇ ਲਈ ਅੰਮ੍ਰਿਤ ਛਕਣਾ ਜਾਂ ਸਿੱਖ ਨੌਜਵਾਨਾਂ ਦਾ ਨਸ਼ੇ ਛੱਡ ਕੇ ਇੱਧਰ ਆਉਣਾ ਇਹ ਫੰਡਾਮੈਂਟਲਿਜ਼ਮ ਦਾ ਉਭਾਰ ਸੀ। ਔਰ ਹੁਣ ਕਿਉਂਕਿ ਆਲਰੇਡੀ ਹੁਣ ਤਾਂ ਕੋਈ ਭੁਲੇਖਾ ਨਹੀਂ ਹੈ, ਜੇ ਰੋਡੇ ਦੇ ਇਕੱਠ ਦੇ ਵਿੱਚ ਮਤੇ ਨੇ 12-13 ਕੀਤੇ ਜਾਂਦੇ ਔਰ ਸਟੇਜ ਤੋਂ ਖਾਲਿਸਤਾਨ ਦੇ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਨੇ, ਔਰ ਜਿਹੜੇ ਉਤਸ਼ਾਹ ਨਾਲ ਉਹ ਹਜ਼ਾਰਾਂ ਦੀ ਕਰਾਊਡ ਉਹਨਾਂ ਨਾਅਰਿਆਂ ਨੂੰ ਲਾਉਂਦੀ ਹੈ, ਜ਼ਾਹਰ ਹੈ ਜੇ ਭਾਰਤੀ ਏਜੰਸੀਆਂ ਦੀ ਨੀਂਦ ਹਰਾਮ ਨਾ ਹੋਏ ਤਾਂ ਉਹਨਾਂ ਦੀਆਂ ਤਾਂ ਤਨਖਾਹਾਂ ਕੱਟ ਲੈਣਗੇ ਕਿ ਹੋ ਕੀ ਰਿਹਾ। ਲੇਕਿਨ ਇਹਨੂੰ ਕੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਵੇਂ ਇਸ ਨੂੰ ਦਹਿਸ਼ਤਗਰਦੀ ਦੇ ਨਾਲ ਬਹੁਤ ਜਲਦੀ ਜੋੜਿਆ ਜਾਏਗਾ, ਕਿਸ ਅੰਦਾਜ਼ ਦੇ ਵਿੱਚ ਫਿਰ ਫੜੋ-ਫੜੀ ਦਾ ਦੌਰ, ਲਿਸਟਾਂ ਤਾਂ ਆਲਰੇਡੀ ਬਣ ਰਹੀਆਂ ਨੇ, ਔਰ ਇਸ ਸਾਰੇ ਨੂੰ ਫਿਰ ਦੁਨੀਆ ਸਾਹਮਣੇ ਕਿਵੇਂ ਪ੍ਰੈਜ਼ੈਂਟ ਕੀਤਾ ਜਾਏਗਾ, ਕਿਵੇਂ ਪਾਕਿਸਤਾਨ ਨੂੰ ਉਸ ਦੀ ISI ਨੂੰ ਇਸ ਡਰੈਗ ਕੀਤਾ ਜਾਏਗਾ। ਦੋ ਖਬਰਾਂ ਸਾਈਮਲਟੇਨੀਅਸਲੀ ਜਿਹੜੀਆਂ ਅੱਜ ਪ੍ਰੋਮੀਨੈਂਟਲੀ ਲੱਗੀਆਂ, ਜ਼ਾਹਰ ਹੈ ਪਲਾਂਟਡ ਨਿਊਜ਼ ਨੇ, ਕਿਉਂਕਿ ਕੋਈ ਡਾਇਰੈਕਟ ਸੋਰਸ ਦਾ ਕੋਟ ਨਹੀਂ ਕੀਤਾ ਜਾਂ ਹਾਂ ਜੇ ਕੋਈ DGP ਜਾਂ
ਕੋਈ ਹੋਰ ਐਸਐਸਪੀ ਲੈਵਲ ਦਾ ਪ੍ਰੈਸ ਕਾਨਫਰੰਸ ਕਰਕੇ ਕੋਈ ਸਪੈਸੀਫਿਕ ਕੇਸ ਦੇ ਜਾਂ ਉਦਾਹਰਣ ਦੇ, ਫਿਰ ਤਾਂ ਸਮਝ ਆ ਅਦਰਵਾਈਜ਼ ਇਹ ਪ੍ਰਾਂਟ ਨਿਊਜ਼ ਹੁੰਦੀਆਂ ਨੇ। ਔਰ ਇੱਕ ਜਿਹੜੀ ਕਿ ਟ੍ਰਿਬਿਊਨ ਨਿਊਜ਼ ਸਰਵਿਸ ਦੀ ਹੈ, ਬਾਕੀਆਂ 'ਚ ਵੀ ਲੱਗੀ ਹੈ, ਰਿਮੇਨ ਵਿਜੀਲੈਂਟ ਮਿਨਿਸਟਰੀ ਆਫ ਹੋਮ ਅਫੇਅਰਸ ਟੂ ਪੰਜਾਬ ਗੌਰਮੈਂਟ ਔਨ ਅੰਮ੍ਰਿਤਪਾਲ ਸਿੰਘ ਇਸ਼ੂ। ਕਿ ਹੋਮ ਮਿਨਿਸਟਰੀ ਵੱਲੋਂ ਪੰਜਾਬ ਗੌਰਮੈਂਟ ਨੂੰ ਕਿਹਾ ਗਿਆ ਹੈ ਕਿ ਭਾਈ ਖਬਰਦਾਰ, ਬਾਮੁਲਾਜ਼ਾ, ਹੋਸ਼ਿਆਰ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਸੈਂਟਰਲ ਐਂਡ ਸਟੇਟ ਸਿਕਿਉਰਿਟੀ ਏਜੰਸੀਜ਼ ਆਰ ਕੀਪਿੰਗ ਐਨ ਆਈ ਔਨ ਡਿਵੈਲਪਮੈਂਟਸ ਸਰਾਊਂਡਿੰਗ ਅੰਮ੍ਰਿਤਪਾਲ ਸਿੰਘ ਅਪਾਇੰਟਡ ਹੈਡ ਆਫ ਵਾਰਿਸ ਪੰਜਾਬ ਦੇ ਆਰਗੇਨਾਈਜੇਸ਼ਨ ਵਿਚ ਵਾਜ਼ ਫਾਊਂਡਡ ਬਾਈ ਲੇਟ ਦੀਪ ਸਿੱਧੂ। ਔਰ ਹੁਣ ਏਜੰਸੀਆਂ ਦਾ ਫਿਕਰ ਕੀ ਹੈ? ਏਜੰਸੀਜ਼ ਆਰ ਕੰਸਰਨਡ ਅਬਾਊਟ ਲਾਰਜ ਗੈਦਰਿੰਗ ਆਫ ਯੂਥ ਐਟ ਦਾ ਫੰਕਸ਼ਨ ਔਨ ਸੈਪਟੈਂਬਰ 29 ਐਟ ਰੋਡੇ ਵਿਲੇਜ ਇਨ ਮੋਗਾ। ਕਿ ਮੋਗੇ ਦੇ ਰੋਡਾ ਪਿੰਡ ਦੇ ਵਿੱਚ ਜਿੰਨਾ ਵੱਡਾ ਨੌਜਵਾਨਾਂ ਦਾ ਇਕੱਠ ਹੋਇਆ। ਔਰ ਫਿਰ ਉਹਨਾਂ ਦਾ ਕਹਿਣਾ, ਸਿਕਿਉਰਿਟੀ ਏਜੰਸੀਜ਼ ਫੀਅਰ ਦਾ ਗੈਦਰਿੰਗ ਵੇਅਰ ਖਾਲਿਸਤਾਨ ਇਸ਼ੂ ਵਾਜ਼ ਮੈਨਸ਼ਨਡ ਇਨ ਦਾ ਸਪੀਚਿਸ ਕੁਡ ਲੀਡ ਟੂ ਏ ਲਾਅ ਐਂਡ ਆਰਡਰ ਸਿਚੁਏਸ਼ਨ ਇਨ ਫਿਊਚਰ। ਕਿ ਜੀ ਇਹ ਤਾਂ ਕਾਨੂੰਨ ਵਿਵਸਥਾ ਦੀ ਹਾਲਤ ਪੈਦਾ ਹੋ ਸਕਦੀ ਹੈ, ਉੱਥੇ ਤਾਂ ਖਾਲਿਸਤਾਨ ਦੀ ਗੱਲ ਹੋਈ। ਹੁਣ ਇਹ ਸੈਂਟਰ ਏਜੰਸੀਜ਼ ਦਾ ਹੁਣ ਪੰਜਾਬ ਦੀਆਂ ਏਜੰਸੀਜ਼ ਕੀ ਕਹਿੰਦੀਆਂ ਨੇ? ਵੀ ਆਰ ਸਟੱਡਿੰਗ ਦਾ ਡਿਵੈਲਪਮੈਂਟ। ਉਹਨਾਂ ਨੇ ਐਨ ਮੋਟੀਆਂ ਮੋਟੀਆਂ ਐਨਕਾਂ ਲਾ ਕੇ ਆਪਣੇ ਬਿਠਾਏ ਨੇ ਗੁਰਗੇ ਕਿ ਜੀ ਇਹ ਦੇਖੋ ਇਹ ਕੀ ਜਿਹੜਾ ਹੋ ਰਿਹਾ। ਔਰ ਇਹ ਉਹਨਾਂ ਨੇ ਨਾਲ ਦੀ ਨਾਲ ਅੰਮ੍ਰਿਤਪਾਲ ਸਿੰਘ ਦੀ ਐਕਟੀਵਿਟੀਜ਼ ਨੂੰ ਸਸਪੀਸ਼ੀਅਸ ਐਕਟੀਵਿਟੀਜ਼ ਕਿਹਾ ਸੈਂਟਰ ਏਜੰਸੀ, ਸਸਪੀਸ਼ੀਅਸ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਭਰ ਦੇ ਵਿੱਚ ਉਹ ਕੁਝ ਵਾਪਰ ਰਿਹਾ ਹਿੰਦੂਤਵੀ ਸਟੇਟਾਂ ਦੇ ਵਿੱਚ, ਉਹ ਮੱਧ ਪ੍ਰਦੇਸ਼ ਹੋਏ, ਝਾਰਖੰਡ ਹੋਏ, ਮਹਾਰਾਸ਼ਟਰਾ ਹੋਏ, ਯੂਪੀ ਹੋਏ, ਮੌਬ ਲਿੰਚਿੰਗਸ, ਹਿੰਦੂਤਵਾ, ਦੁਰਗਾ ਪੂਜਾ ਦੇ ਮੌਕੇ ਦੇ ਉੱਤੇ ਹਥਿਆਰਾਂ ਦੇ ਨਾਲ ਹਿੰਦੂ ਗੈਂਗਸ ਦਾ ਸ਼ਹਿਰਾਂ ਦੇ ਵਿੱਚ ਖੁੱਲ੍ਹਾ ਜਿਹੜਾ ਹੈ ਉਹ ਹਥਿਆਰਾਂ ਦਾ ਪ੍ਰਦਰਸ਼ਨ, ਹਿੰਦੂ ਰਾਸ਼ਟਰ ਦੀ ਮੰਗ, ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਲਈ ਉਹਨਾਂ ਦੀ ਧਰਮ ਸੰਸਦ ਦੇ ਵੱਲੋਂ ਪਾਸ ਕੀਤੇ ਗਏ ਮਤੇ, ਇਹ ਸਾਰਾ ਕੁਝ ਜੋ ਵਾਪਰ ਰਿਹਾ ਹੈ, ਜਿਹੜਾ ਜਿੱਥੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, 20 ਕਰੋੜ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਕਰਨਾਟਕਾ ਦੇ ਵਿੱਚ ਕਿਸ ਹੱਦ ਤੱਕ ਜਾ ਕੇ ਹਿਜਾਬ ਦੀ ਪਾਬੰਦੀ ਤੋਂ ਸ਼ੁਰੂ ਕਰਕੇ ਹੁਣ ਤਾਂ ਇੰਨਾ ਕੁਝ ਵਾਪਰ ਰਿਹਾ ਹੈ, ਲੇਕਿਨ ਉਹ ਕੋਈ ਸਸਪੀਸ਼ੀਅਸ ਐਕਟੀਵਿਟੀ ਨਹੀਂ ਹੈ। ਪੰਜਾਬ ਦੇ ਵਿੱਚ ਜਿੱਥੇ ਕਿਸੇ ਨੇ ਕਿਸੇ ਦੇ ਚਪੇੜ ਨਹੀਂ ਮਾਰੀ, ਆਰਾਮ ਨਾਲ ਇੰਨਾ ਵੱਡਾ ਜਿਹੜਾ ਇਕੱਠ ਅੰਮ੍ਰਿਤ ਛਕਣ ਵਾਲਾ ਹੈ ਨੌਜਵਾਨਾਂ ਦਾ, ਉਹ ਵੀ ਪਹੁੰਚਦਾ ਹੈ। ਰੋਡੇ ਪਿੰਡ 'ਚ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਪਹੁੰਚਦੇ ਨੇ, ਕੋਈ ਕਿਸੇ ਦੇ ਚਪੇੜ ਨਹੀਂ ਮਾਰਦਾ, ਕੋਈ ਕਿਸੇ ਨਾਲ ਉੱਚਾ ਨੀਵਾਂ ਨਹੀਂ ਹੁੰਦਾ। ਉਹਦੇ 'ਤੇ ਏਜੰਸੀਆਂ ਜਿਹੜੀਆਂ ਨੇ ਸਸਪੀਸ਼ੀਅਸ ਐਕਟੀਵਿਟੀਜ਼ ਵੀ ਬਣਾ ਦਿੰਦੀਆਂ ਨੇ। ਔਰ ਇਸ ਸਾਰੇ ਦੇ ਉੱਤੇ ਹਾਲਾਂਕਿ ਇਸ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨਦਲ ਨੇ ਦਿੱਤਾ ਹੈ ਕਿ ਜੀ ਅਸੀਂ ਤਾਂ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰ ਰਹੇ ਹਾਂ, ਅੰਮ੍ਰਿਤਪਾਲ ਸਿੰਘ ਸਾਡਾ ਹਿੱਸਾ ਹੈ, ਅਸੀਂ ਇਲੈਕਸ਼ਨਾਂ ਵੀ ਸਾਂਝੇ ਤੌਰ 'ਤੇ ਲੜ ਸਕਦੇ ਹਾਂ। ਮੈਨੂੰ ਸਮਝ ਨਹੀਂ ਆਈ ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਤਾਂ ਇਹੀ ਕਹਿਣਾ ਹੈ ਕਿ ਅਸੀਂ ਪਾਤਸ਼ਾਹੀ ਦਾਅਵੇ ਦੇ ਲਈ ਲੜਾਂਗੇ ਫਾਈਨਲੀ, ਔਰ ਸਾਡਾ ਲੋਕਲ ਜਿਹੜਾ ਹੈ ਉਸ ਦੇ ਵਿੱਚ ਕੋਈ ਨਹੀਂ ਹੈ। ਪਰ ਚਲੋ, ਲੇਕਿਨ ਦੂਸਰੇ ਪਾਸੇ ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਗੱਲ ਉੱਥੇ ਰੁਕ ਗਈ, ਕਿਉਂਕਿ ਅੱਜ ਜਿਹੜਾ ਇੱਕ ਵੱਡਾ ਪ੍ਰੋਟੈਸਟ ਜਿਹੜਾ ਕਿ ਡਿਸਟਿਲਰੀ ਸ਼ਰਾਬ ਦੀ ਮਨਸੂਰ ਵਾਲਾ ਪਿੰਡ ਹੈ ਫਿਰੋਜ਼ਪੁਰ 'ਚ, ਉਹਦੇ 'ਚ ਹੋਇਆ, ਜਿਹਦੇ 'ਚ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਔਰ ਵਾਰਿਸ ਪੰਜਾਬ ਦੇ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ। ਔਰ ਉਹਨਾਂ ਨੇ ਮੰਗ ਕੀਤੀ ਕਿ ਜਿਹੜਾ ਇੱਥੇ ਇਥਨੋਲ ਪਲਾਂਟ ਲੱਗਾ ਸ਼ਰਾਬ ਦੀ ਡਿਸਟਿਲਰੀ, ਇਹ ਗਰਾਊਂਡ ਵਾਟਰ ਗੰਦਾ ਕਰ ਰਹੀ ਹੈ, ਇਹਨੂੰ ਬੰਦ ਕੀਤਾ ਜਾਏ। ਔਰ ਇਸ ਦੇ ਉੱਤੇ ਵੱਡਾ ਇਕੱਠ ਹੋਇਆ। ਹਾਲਾਂਕਿ ਸਾਡੀ ਕੋਈ ਡਾਇਰੈਕਟ ਪਹੁੰਚ ਤਾਂ ਨਹੀਂ ਹੈ ਕਿਸੇ ਤੱਕ, ਲੇਕਿਨ ਜਿਹੜੇ ਵੀ ਕੋਈ ਇੱਕ ਦੂਜੇ ਇੱਧਰੋਂ ਉੱਧਰੋਂ ਫੋਨਾਂ 'ਤੇ ਗੱਲਾਂ ਪਹੁੰਚਾਉਂਦੇ ਨੇ, ਮੈਨੂੰ ਇਹ ਲੱਗਾ ਕਿ ਵੀ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਆਪਣੀ ਸਟ੍ਰੈਟਜੀ ਹੋਏਗੀ, ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ, ਉਹਨਾਂ ਦੀ ਜਥੇਬੰਦੀ ਦਾ ਕੀ ਢਾਂਚਾ ਹੈ, ਕਿਵੇਂ ਡਿਸੀਜਨ ਮੇਕਿੰਗ ਕਰਦੇ ਨੇ। ਪਰ ਮੈਨੂੰ ਲੱਗਦਾ ਵੀ ਕੁਝ ਚੀਜ਼ਾਂ 'ਚ ਤੁਹਾਨੂੰ ਬਹੁਤ ਇhtiyat ਔਰ ਸੰਭਲ ਕੇ ਤੁਰਨ ਦੀ ਲੋੜ ਹੈ, ਕਿਉਂਕਿ ਇਹ ਹੁਣ ਜਿਹੜਾ ਮਨਸੂਰ ਵਾਲਾ ਪਿੰਡ ਦੇ ਵਿੱਚ ਡਿਸਟਿਲਰੀ ਜਾਂ ਸ਼ਰਾਬ ਦਾ ਜਿਹੜੀ ਹੈ ਉਹ ਬੰਦ ਕਰਾਉਣ ਦੀ ਲਾਈਨ ਹੈ। ਪਰ ਨਾਲ ਦੀ ਨਾਲ ਇਹ ਬਿਆਨ ਪਤਾ ਨਹੀਂ ਉਹਨਾਂ ਦਾ ਓਰੀਜਨਲ ਹੈ, ਪਰ ਕੋਟ ਅਨਕੋਟ ਹੈ ਕਿ ਅੰਮ੍ਰਿਤਪਾਲ ਸਿੰਘ ਸੈਡ, "I won't allow anyone to run the liquor unit. It's not only this village, all distilleries should be shut in Punjab." ਕਿ ਮੈਂ ਕਿਸੇ ਨੂੰ ਵੀ ਜਿਹੜੀ ਹੈ ਸ਼ਰਾਬ ਦੀ ਜਿਹੜੀ ਲਿਕਰ ਯੂਨਿਟ ਨਹੀਂ ਰਨ ਕਰਨ ਦਿਆਂਗਾ, ਇਸ ਪਿੰਡ 'ਚ ਹੀ ਨਹੀਂ ਸਾਰੇ ਪੰਜਾਬ ਦੀਆਂ ਡਿਸਟਿਲਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ।
ਸੋ ਮੈਨੂੰ ਇਹ ਲੱਗਦਾ ਕਿ ਵੀ ਅਜੇ ਜਦੋਂ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਇਲੈਕਸ਼ਨ ਪ੍ਰੋਸੈਸ ਦਾ ਹਿੱਸਾ ਨਹੀਂ ਬਣਨਾ, ਤੇ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਜੇ ਪਾਤਸ਼ਾਹੀ ਦਾਅਵੇ ਵੱਲ ਜਾਣਾ ਹੈ ਤੇ ਕਿਵੇਂ ਦੀ ਜਾਣ ਦੀ ਗੱਲ ਹੋਏਗੀ, ਕੀ ਏਜੰਡਾ ਕੀ ਹੋਏਗਾ ਫਾਈਨਲੀ, ਕਿਉਂਕਿ ਤੁਸੀਂ ਇਕੱਠ ਕਰ ਲਏ, ਜਲਸੇ ਹੋ ਜਾਣਗੇ, ਕੋਈ ਹੋਰ ਹੋਏਗਾ। ਪਰ ਮੈਨੂੰ ਇਹ ਲੱਗਦਾ ਵੀ ਜਿਸ ਅੰਦਾਜ਼ 'ਚ ਸਿੱਧਾ ਹੀ ਸ਼ਰਾਬ ਵੱਲ ਜਾਣ ਦੀ ਲਾਈਨ ਹੈ, ਡਿਸਟਿਲਰੀਜ਼ ਬੰਦ ਕਰਾਉਣ ਦੀ, ਜਿਹੜੀ ਫਿਰ ਠੇਕਿਆਂ ਤੱਕ ਵੀ ਜਾ ਸਕਦੀ ਹੈ, ਇਹ ਮੇ ਬੀ ਪਹਿਲੀ ਸਟੇਜ ਤੇ ਫੁੱਲ ਸਕੇਲ ਕਨਫਰੰਟੇਸ਼ਨ ਸਰਕਾਰ ਨੂੰ ਲਾ ਐਂਡ ਆਰਡਰ ਜਾਂ ਕਾਨੂੰਨ ਨਾਫਿਜ਼ ਕਰਨ ਦੇ ਨਾਂ ਥੱਲੇ ਜਿਹੜਾ ਗ੍ਰਿਫਤਾਰੀਆਂ, ਸਖਤੀਆਂ, ਦੂਜੇ ਤੀਜੇ ਇਸ ਦਾ ਰਾਈਟ ਵੀ ਦੇਗੀ। ਔਰ ਮੈਂ ਇਸ ਨੂੰ ਹਮੇਸ਼ਾ ਇਹੀ ਸੋਚਦਾ, ਸਾਡੀ ਜੁਝਾਰੂ ਲਹਿਰ ਵੇਲੇ ਵੀ ਇੱਕ ਫ੍ਰੈਕਸ਼ਨ ਸ਼ੁਰੂ ਹੋ ਗਈ ਸੀ ਇਸ ਪਾਸੇ, ਹਾਲਾਂ ਪਤਾ ਨਹੀਂ ਕਿੰਨੀ ਕੁ ਸੈਂਕਸ਼ਨ ਸੀ ਉਹਨੂੰ ਉੱਪਰਲੀ ਲੀਡਰਸ਼ਿਪ ਦੀ ਕਿ ਭਾਈ ਇਹ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਲਾਈਨ ਵੀ, ਵਿਆਹ ਸ਼ਾਦੀਆਂ ਬਿਲਕੁਲ ਸਾਦੀਆਂ ਹੋਣ ਉਸ ਦੇ ਉੱਤੇ ਵੀ ਲੋਕਾਂ ਦੀ ਉੱਤੇ ਜਿਹੜਾ ਜਿਸ ਕਿਸਮ ਦਾ ਪਾਰਟ ਹੋਇਆ, ਜਾਂ ਫਿਰ ਕਈ ਅੱਗੇ ਨਿਕਲ ਕੇ ਮਾਸ ਔਰ ਆਂਡਿਆਂ ਦੀਆਂ ਪੋਲਟਰੀ ਫਾਰਮ ਬੰਦ ਕਰਾਉਣ ਤੱਕ ਚਲੇ ਗਏ, ਕੁਛ ਉਸ ਤੋਂ ਵੀ ਅੱਗੇ ਨਾਈਆਂ ਦੀਆਂ ਦੁਕਾਨਾਂ ਤੱਕ ਪਹੁੰਚ ਗਏ। ਸੋ ਕਈ ਵਾਰ ਇਹ ਹੁੰਦਾ ਕਿ ਵੀ ਜਦੋਂ ਇੱਕ ਜੋਸ਼ ਹੁੰਦਾ ਤੁਹਾਨੂੰ ਵੀ ਲੱਗਦਾ ਹੁੰਦਾ ਵੀ ਚਲੋ ਗੱਲ ਤਾਂ ਸਿਧਾਂਤਕ ਹੈ, ਪਰ ਮੈਂ ਇਹ ਸਮਝਦਾ ਵੀ ਜੇ ਸਾਡੀ ਲੜਾਈ ਪਾਤਸ਼ਾਹੀ ਦਾਅਵੇ ਦੀ ਹੈ ਔਰ ਅਸੀਂ ਇਜ਼ਹਾਰ ਹੈ, ਤੇ ਫਿਰ ਸਾਨੂੰ ਫੋਕਸ ਉਹਦੇ ਤੇ ਹੀ ਰੱਖਣਾ ਚਾਹੀਦਾ, ਕਿਉਂਕਿ ਵਾਂਸ ਤੁਹਾਡੇ ਕੋਲ ਪੋਲੀਟੀਕਲ ਪਾਵਰ ਆ ਜਾਂਦੀ ਹੈ, ਤੁਹਾਡਾ ਦਾਅਵਾ ਆ ਜਾਂਦਾ ਵਿਦ ਦਾ ਸਟ੍ਰੋਕ ਆਫ ਦਾ ਪੈਨ, ਇਹ ਫੈਸਲੇ ਤਾਂ ਕੁਝ ਵੀ ਨਹੀਂ ਨੇ, ਇਹ ਤਾਂ ਤੁਸੀਂ ਆਪ ਹੀ ਲਾਗੂ ਕਰਾ ਸਕਦੇ, ਕਿਉਂਕਿ ਤੁਹਾਡੀ ਹਕੂਮਤ ਹੋਏਗੀ, ਤੁਸੀਂ ਠੇਕੇ ਨਹੀਂ ਰੱਖਣੇ, ਤੁਸੀਂ ਕੀ ਕਰਨਾ ਹੈ, ਕਿ ਉੱਥੇ ਤੁਹਾਡੇ ਕੋਲ ਹੋਰ ਬਾਦਸ਼ਾਹੀ ਦਾਅਵਾ ਕੀ ਹੈ ਜਾਂ ਪਾਤਸ਼ਾਹੀ ਦਾਅਵਾ ਕੀ ਹੈ, ਇਹੀ ਹੈ ਕਿ ਵੀ ਅਸੀਂ ਪੋਲੀਟੀਕਲ ਜਿਹੜੀ ਪਾਵਰ ਹੈ, ਆਪਣਾ ਡਿਸੀਜਨ ਮੇਕਿੰਗ ਸਾਡੇ ਕੋਲ ਹੋਏ। ਤੇ ਜੇ ਅਸੀਂ ਉਸ ਸਾਰੇ 'ਚ ਹੀ ਆਪਣੇ ਕਾਡਰ ਨੂੰ ਫਸਾਫਸੂ ਦਿਆਂਗੇ, ਕੋਈ ਫੜੇ ਜਾਣਗੇ, ਕੋਈ ਦੂਜਾ ਹੋਏਗਾ, ਔਰ ਲੈ ਦੇ ਕੇ ਮੁੜ ਕੇ ਜਿਹੜਾ ਉਹ ਫਿਰ ਇੱਕ ਮੋਮੈਂਟਮ ਰਹਿੰਦੀ ਨਹੀਂ ਹੁੰਦੀ। ਸੋ ਮੈਂ ਸਮਝਦਾ ਵੀ ਪਾਤਸ਼ਾਹੀ ਦਾਅਵੇ ਤੋਂ ਫੋਕਸ ਨਹੀਂ ਹਟਣਾ ਚਾਹੀਦਾ। ਔਰ ਬਾਕੀ ਸਿਆਣੇ ਨੇ ਸਾਡੇ ਵੀਰ, ਅਸੀਂ ਕੀ ਕਹਿ ਸਕਦੇ ਹਾਂ। ਹਾਲਾਂ ਕੁਛ ਤਾਂ ਇਹ ਵੀ ਕਹਿਣਾ ਵੀ ਇਹ ਤਾਂ ਸਾਰੇ ਜਿਹੜੇ ਪੁਰਾਣੇ ਹੋ ਗਏ ਬੁੜੇ, ਇਹ ਚੱਲੇ ਹੋਏ ਕਾਰਤੂਸ ਨੇ, ਪਰ ਕਈ ਵਾਰੀ ਚਲੋ ਕਾਰਤੂਸ ਨਾ ਵੀ ਨਵਾਂ ਚੱਲਦਾ ਹੋਏ, ਤੁਸੀਂ ਝੋਲੇ 'ਚ ਚੱਲਿਆ ਹੋਇਆ ਉਹਨੂੰ ਦਿਖਾ ਕੇ ਕਹਿੰਦੇ ਹੋ ਕਿ ਸਾਡੇ ਕੋਲ ਇੱਕ ਕਾਰਤੂਸ ਵੀ ਨੇ। ਔਰ ਮੈਂ ਜਿਵੇਂ ਕਹਿ ਰਿਹਾ ਕਿ ਮੈਂ ਮਾਹੌਲ ਇੱਕ ਪਾਸੇ ਇੰਡੀਅਨ ਜਿਹੜੀਆਂ ਏਜੰਸੀਆਂ ਇਹ ਦੇ ਰਹੀਆਂ ਨੇ, ਦੂਸਰੇ ਪਾਸੇ ਅਸੀਂ ਖਬਰ ਦੇਖਦੇ ਹਾਂ ਪੰਜਾਬ ਪੁਲਿਸ ਬਸਟ ਨਾਰਕੋ ਟੈਰਰ ਮੋਡਿਊਲ ਆਪਰੇਟਿਵ ਹੈਡ ਟਿਫਨ ਬੰਬ 2 AK-56 ਰਾਈਫਲਸ 2 ਕਿਲੋਗ੍ਰਾਮ ਹੈਰੋਇਨ ਸੀਜ਼ਡ। ਇਹ ਪੰਜਾਬ ਪੁਲਿਸ ਨੇ ਇੱਕਦਮ ਨਾਲ ਇਹ ਕਿਹਾ ਜੀ ਕਿ ਅਸੀਂ ਇੱਕ ਜਿਹੜਾ ISI ਮਾਡਲ ਸੀ ਪੰਜਾਬ ਸੀ, ਇੱਕ ਫੜੇ ਨੇ ਗੈਂਗਸਟਰ, ਔਰ ਉਹਨਾਂ ਨੂੰ ਕੈਨੇਡਾ ਬੇਸਡ ਗੈਂਗਸਟਰ ਲਖਬੀਰ ਸਿੰਘ ਔਰ ਇਲੀਆਸ ਲੰਡਾ, ਪਾਕਿਸਤਾਨ ਬੇਸਡ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ, ਇਟਲੀ ਬੇਸਡ ਗੈਂਗਸਟਰ ਹਰਪ੍ਰੀਤ ਸਿੰਘ ਏਲੀਅਸ ਹੈਪੀ ਰਨ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਕਿ ਅਸੀਂ ਉਹ ਫੜਿਆ IED ਡਿਵਾਈਸ ਟਿਫਨ ਬੰਬ ਦੇ ਵਿੱਚ, ਉਹਦੇ 'ਚੋਂ 2 AK-56 ਰਾਈਫਲਸ ਨਿਕਲੀਆਂ ਔਰ ਫਲਾਣਾ। ਸੋ ਇਹ ਜਿਹੜਾ ਉਹਦੀਆਂ ਜੜ੍ਹਾਂ ਕੈਨੇਡਾ ਨਾਲ ਵੀ ਜੋੜ ਦਿੱਤੀਆਂ, ਪਾਕਿਸਤਾਨ ਨਾਲ ਵੀ ਜੋੜ ਦਿੱਤੀਆਂ। ਸੋ ਮੈਂ ਸਮਝਦਾ ਕਿ ਵੀ ਪੁਲਿਸ ਔਰ ਏਜੰਸੀਆਂ ਉਹ ਟਰੈਪ ਪਲੇ ਕਰ ਰਹੀਆਂ ਇਸ ਸਾਰੇ ਦੇ ਲਈ, ਔਰ ਇਹ ਸਾਨੂੰ ਸਿਆਣਪ ਦੇ ਨਾਲ ਦੇਖਣਾ ਹੋਏਗਾ ਕਿ ਅਸੀਂ ਕਿਵੇਂ ਇਸ ਸਾਰੇ 'ਚੋਂ ਨਿਕਲਣਾ। ਹੁਣ ਬਿਮਾਰੀ ਦੇ ਸਿੰਪਟਮਸ ਨਾਲ ਲੜਨ ਦਾ ਵੇੜਾ ਨਹੀਂ ਹੈ, ਬਿਮਾਰੀ ਨੂੰ ਜੜ੍ਹੋਂ ਉਖਾੜਨ ਦੇ ਲਈ ਸਿੱਧੀ। ਹਾਂ, ਇਹ ਠੀਕ ਹੈ ਕਿ ਉੱਥੋਂ ਦੇ ਸੈਟਅਪ 'ਚ ਪੀਸਫੁਲ ਮੂਵਮੈਂਟ ਹੋਏ, ਵਾਇਲੈਂਸ ਹੁੰਦੀ ਹੈ ਤੇ ਸਰਕਾਰ ਨੂੰ ਵੀ ਦਬਾਉਣ ਦਾ ਮੌਕਾ ਮਿਲਦਾ, ਪਰ ਫੋਕਸ ਖਾਲਿਸਤਾਨ ਦੇ ਉੱਤੇ ਹੀ ਰਹਿਣਾ ਚਾਹੀਦਾ। ਹੋਰ ਖੱਬੇ ਸੱਜੇ ਦੀ ਗੱਲ ਜਿਹੜੀ ਹੈ ਸਾਡੀ ਐਨਰਜੀ ਨੂੰ ਵੀ ਡਾਈਵਰਟ ਕਰੇਗੀ। ਔਰ ਫਿਰ ਜਦੋਂ ਤੁਸੀਂ ਇਸ ਕਿਸਮ ਦੇ ਸੋਸ਼ਲ ਇਸ਼ੂਜ਼ ਜਾਂ ਈਵਨ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਿਸਟਿਲਰੀਜ਼ ਨਾਲ ਗਰਾਊਂਡ ਵਾਟਰ ਵੀ ਗੰਦਲਾ ਹੋ ਰਿਹਾ ਹੈ, ਉਸ ਦੇ ਨਾਲ ਪੰਜਾਬ ਦੀ ਜਵਾਨੀ ਵੀ ਨਸ਼ਿਆਂ 'ਚ ਜਾ ਰਹੀ ਹੈ। ਦੂਜਾ ਪਰ ਇਹ ਕਰ ਤਾਂ ਸਟੇਟ ਰਹੀ ਹੈ, ਅਲਟੀਮੇਟਲੀ ਤੁਹਾਡੀ ਟੱਕਰ ਤਾਂ ਸਟੇਟ ਨਾਲ ਹੈ, ਤੇ ਸਾਡੇ ਲਈ ਔਰ ਸਟੇਟ ਪਾਵਰ ਲੈਣੀ ਹੀ ਖਾਲਿਸਤਾਨ ਦੀ ਸਟਰਗਲ ਹੀ ਜਿਹੜਾ ਪੋਲੀਟੀਕਲ ਸਟੇਟ ਕਾਇਮ ਕਰਨੀ ਹੈ। ਸੋ ਉਸ ਦੇ ਲਈ ਕਿਵੇਂ ਪ੍ਰੈਸ਼ਰ ਬਿਲਡ ਕੀਤਾ ਜਾ ਸਕਦਾ ਹੈ ਪਾਤਸ਼ਾਹੀ ਦਾਅਵੇ ਲਈ, ਸਟੇਟ ਲਈ,
ਉਸ ਪਾਸੇ ਵੱਲ ਜਾਣਾ ਜਿਹੜਾ ਹੈ ਉਹ ਮੈਨੂੰ ਲੱਗਦਾ ਹੈ ਵੀ ਜ਼ਿਆਦਾ ਮੁਨਾਸਬ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਸੋ ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।